ਅਗਲੀ ਖਬਰ ਇੱਕ ਕੈਲੀਫੋਰਨੀਆ ਟਰੱਕਿੰਗ ਫਰਮ ਦੇ ਸੰਬੰਧ ਦੇ ਵਿੱਚ ਆ ਰਹੀ ਆ, ਜਿਸ ਦਾ ਇੱਕ ਮਾਲਕ ਨੂੰ ਡੈਡਲੀ ਬਲਾਸਟ ਦੇ ਸੰਬੰਧ ਦੇ ਵਿੱਚ ਚਾਰਜ ਕੀਤਾ ਗਿਆ ਹੈ। ਸਦਰਨ ਕੈਲੀਫੋਰਨੀਆ ਦੀ ਟਰੱਕਿੰਗ ਕੰਪਨੀ, ਜਿਸ ਦਾ ਮਾਲਕ ਕਾਰਲ ਬ੍ਰੈਡਲੀ ਜੌਨਸਨ ਆ, 64 ਸਾਲਾਂ ਦਾ, ਨਿਊਪੋਰਟ ਬੀਚ ਤੋਂ, ਉਸ ਨੂੰ ਟੈਕਸ ਇਵੇਜਨ ਤੇ ਹੋਰ ਫਰਾਡ ਦੇ ਸੰਬੰਧ ਦੇ ਵਿੱਚ ਕੋਵਿਡ-19 ਰਿਲੀਫ ਮਨੀ ਦੇ ਸੰਬੰਧ ਦੇ ਵਿੱਚ ਵੀ ਚਾਰਜ ਕੀਤਾ ਗਿਆ ਸੀ। 9,54,000 ਦੀ ਉਸਨੇ ਹੇਰਾਫੇਰੀ ਕੀਤੀ ਸੀ। ਪਰ ਇਹ ਜੋ ਹੁਣ ਉਹਨੂੰ ਨਵਾਂ ਚਾਰਜ ਕੀਤਾ ਗਿਆ, ਇੱਕ ਡੈਡਲੀ ਐਕਸਪਲੋਜ਼ਨ ਹੋਇਆ ਸੀਗਾ, ਤੇ ਉਸ ਤੋਂ ਬਾਅਦ ਉਸਨੇ 10 ਸਾਲ ਦੀ ਫੈਡਰਲ ਪ੍ਰਿਜ਼ਨ ਵੀ ਕੱਟੀ ਸੀ। 2014 ਦੇ ਵਿੱਚ ਉਹਦੇ ਦੋ EMPLOYEE ਇੱਕ ਵੈਲਡਿੰਗ ਦਾ ਪ੍ਰੋਜੈਕਟ ਕਰ ਰਹੇ ਸੀ, ਕਾਰਗੋ ਟੈਂਕ ਨੂੰ ਵੈਲਡ ਕਰਨ ਦੇ ਲਈ। ਕਹਿੰਦੇ ਇਲੀਗਲ ਤਰੀਕੇ ਦੇ ਨਾਲ ਉਹ ਵੈਲਡ ਕਰਦੇ ਸੀ, ਤੇ ਇੱਕ ਵਰਕਰ ਦੀ ਮੌਤ ਹੋ ਗਈ ਸੀ, ਇੱਕ ਬੁਰੀ ਤਰ੍ਹਾਂ ਫੱਟੜ ਹੋ ਗਿਆ ਸੀ। ਤੇ 15 ਮਹੀਨੇ ਫੈਡਰਲ ਪ੍ਰਿਜ਼ਨ ਦੇ ਵਿੱਚ, ਇਸ ਤੋਂ ਪਹਿਲਾਂ ਵੀ ਇੱਕ ਵੈਲਡਰ ਜਦੋਂ ਮਰਿਆ ਸੀ 1993 ਵਿੱਚ, ਉਹਦੀ ਵੀ ਇਹ ਸਜ਼ਾ ਕੱਟ ਕੇ ਆਇਆ ਸੀ। ਸੋ ਜਾਣਬੁੱਝ ਕੇ ਇੰਨੀ ਵਾਇਲੇਸ਼ਨ ਦੇ ਬਾਅਦ ਵੀ ਉਸਨੇ ਇੱਕ ਨਵੀਂ ਕੰਪਨੀ ਬਣਾ ਲਈ ਸੀ, ਜਦ ਕਿ ਕਹਿੰਦੇ ਕੰਪਨੀ ਦੇ ਸਾਰੇ ਜੋ EMPLOYEE ਸੀ ਉਹ ਸੇਮ ਸੀਗੇ। 2012 ਤੇ 2014 ਦੇ ਵਿੱਚ ਜੋ ਉਹਦੇ ਵੈਲਡਿੰਗ ਦੇ ਨਾਲ ਐਕਸਪਲੋਜ਼ਨ ਹੋਏ ਸੀ, ਉਹਨਾਂ ਦੇ ਬਾਵਜੂਦ ਵੀ ਇਹ ਸਾਰਾ ਕੁਝ ਉਸਨੇ ਕੰਮ ਕੀਤਾ। ਤੇ ਜੇਲ੍ਹ ਦੀ ਯਾਤਰਾ ਤੋਂ ਬਿਨਾਂ ਜੌਨਸਨ ਨੂੰ $1.25 ਮਿਲੀਅਨ ਦੀ ਰੈਸਟੀਟਿਊਸ਼ਨ ਤੇ ਦੋ ਬੈਂਕਾਂ ਤੇ ਹੋਰ ਇੰਟਰਨਲ ਰੈਵਨਿਊ ਸਰਵਿਸ ਨੂੰ ਜਿਹੜੇ ਪੈਸੇ ਆ ਉਹ ਦੇਣੇ ਪੈਣੇ ਹੈਗੇ ਆ। ਉਹਦਾ ਜਿਹੜਾ ਇੱਕ ਕੋ ਡਿਫੈਂਡੈਂਟ ਐਨਰੀਕਿਊ ਗਾਰਸੀਆ, 48 ਸਾਲਾਂ ਦਾ, ਪੋਮੋਨਾ ਤੋਂ ਆ, ਉਸਨੇ ਵੀ ਗਿਲਟੀ ਪਲੀਆ ਕਰ ਲਿਆ ਸੀ ਵੈਲਡਿੰਗ ਦੇ ਸੰਬੰਧ ਦੇ ਵਿੱਚ, ਵੀ ਉਹ ਵੈਲਡਿੰਗ ਕਰ ਰਿਹਾ ਸੀ ਇਹ ਗੈਸ ਟੈਂਕਸ ਦੀ ਵਿਦਾਊਟ ਐਨੀ ਸਰਟੀਫਿਕੇਸ਼ਨ, ਤੇ ਉਹਨੂੰ ਵੀ 2.5 ਸਾਲਾਂ ਦੀ ਜਿਹੜੀ ਫੈਡਰਲ ਪ੍ਰਿਜ਼ਨ ਹੋਈ ਸੀਗੀ। ਸੋ ਇਹ ਬਹੁਤ ਹੀ ਜਿਹੜਾ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗੇ ਆ, ਕਈ ਵਾਰੀ ਤੁਸੀਂ ਰਿਪੇਅਰ ਇਲੀਗਲ ਕਰਾਣੇ ਆ, ਗਲਤ ਕਰਦੇ ਹੈਗੇ ਆ, ਉਹਦਾ ਤੁਸੀਂ ਰਿਜ਼ਲਟ ਦੇਖ ਲਓ ਵੀ ਕੀ ਆ ਸਕਦਾ ਹੈਗਾ। ਜੀ ਬਿਲਕੁਲ। ਓਥ ਕੀਪਰਸ ਦਾ ਜੋ ਮੇਨ ਲੀਡਰ ਹੈਗਾ ਆ, ਉਸ ਨੂੰ ਜਨਵਰੀ 6 ਦੇ ਵਿੱਚ ਜੋ ਹੋਏ ਵਾਪਰਿਆ ਸੀ ਵਾਈਟ ਹਾਊਸ ਦੇ ਉੱਤੇ, ਉਸ ਦੇ ਵਿੱਚ ਸੈਡੀਸ਼ਨ ਕਨਸਪੀਰੇਸੀ ਦੇ ਚਾਰਜ ਦੇ ਵਿੱਚ ਉਸ ਨੂੰ ਚਾਰਜ ਕੀਤਾ ਗਿਆ ਹੈਗਾ ਆ। ਸਟੀਵਰਟ ਰੋਡਸ ਫਾਊਂਡਰ ਹੈਗਾ, ਜੋ ਇੱਕ ਸਿਟੀਜ਼ਨਸ ਮਿਲਸ਼ੀਆ ਗਰੁੱਪ ਜੋ ਆ ਓਥ ਕੀਪਰਸ, ਉਸ ਨੂੰ ਚਾਰਜ ਕੀਤਾ ਗਿਆ ਹੈਗਾ ਆ ਇੰਸੁਰੈਕਸ਼ਨ ਦੇ ਸੰਬੰਧ ਦੇ ਵਿੱਚ। ਦੋ ਹੋਰ ਉਹਨੂੰ ਕਨਸਪੀਰੇਸੀ ਚਾਰजेस ਉਹਦੇ ਤੇ ਲਾਏ ਗਏ ਆ, ਤੇ ਉਹਦਾ ਜਿਹੜਾ ਕੋ ਡਿਫੈਂਡੈਂਟ ਕੈਲੀ ਮੈਗਜ਼ ਆ, ਉਸ ਨੂੰ ਵੀ ਐਂਟੀ ਗਵਰਨਮੈਂਟ ਗਰੁੱਪ ਦਾ ਜੋ ਫਲੋਰੀਡਾ ਚੈਪਟਰ ਆ ਉਹਦੇ ਨਾਲ ਸੈਡੀਸ਼ਨ ਕਨਸਪੀਰੇਸੀ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਜਿਹੜੇ ਜੂਰਰਸ ਆ, ਉਹਨਾਂ ਨੇ 5 ਡਿਫੈਂਡੈਂਟਸ ਨੂੰ ਗਿਲਟੀ ਕਰਾਰ ਦਿੱਤਾ ਗਿਆ। obstruction of official proceeding, ਕਾਂਗਰਸ ਦਾ ਸਰਟੀਫਿਕੇਸ਼ਨ ਆਫ ਬਾਈਡਨਸ ਇਲੈਕਟਰਲ ਵਿਕਟਰੀ ਦੇ ਸੰਬੰਧ ਦੇ ਵਿੱਚ। ਜੀ ਬਿਲਕੁਲ। ਸੋ ਓਥ ਕੀਪਰਸ ਦਾ ਜਿਹੜਾ ਰੋਡਸ ਆ, ਦੇਸ਼ ਧਰੋਹ ਦੀ ਜਿਹੜੀ ਕਨਸਪੀਰੇਸੀ ਆ, ਉਸ ਦੇ ਬਾਬਤ ਜਿਹੜਾ ਹਰਜੋਤ ਸਿੰਘ ਜੀ ਇਸ ਨੂੰ ਗਿਲਟੀ ਪਾਇਆ ਗਿਆ, ਤੇ ਇਸ ਦੀ ਕਾਫੀ ਲੰਮੀ ਚੌੜੀ ਸਜ਼ਾ ਹੋ ਸਕਦੀ। ਇਸ ਤੋਂ ਪਹਿਲਾਂ ਇਸ ਦੇ ਨਾਲ ਜਿਹੜੇ ਹੋਰ ਵੀ ਕਈ ਜਿਹੜੇ ਸਾਥੀ ਆ, ਇਹ ਓਥ ਕੀਪਰਸ ਉਸ ਟਾਈਮ ਦੇ ਉੱਤੇ ਇਹੀ ਕਹਿੰਦੇ ਸੀਗੇ ਵੀ ਅਸੀਂ ਇਹਨਾਂ ਨੂੰ ਖਾਸ ਕਰਕੇ ਜਿਹੜੇ ਰਾਈਟ ਵਿੰਗ ਆ ਉਸ ਟਾਈਮ ਦੇ ਉੱਤੇ, ਰਿਪਬਲਿਕਨ ਪਾਰਟੀ ਵਾਲੇ ਜਿਹੜੇ ਕੁਛ ਇਹੀ ਚੀਜ਼ਾਂ ਨੂੰ ਵਧਾਵਾ ਦੇ ਰਹੇ ਸੀ ਜਾਂ ਬੋਲ ਰਹੇ ਸੀਗੇ, ਉਹ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਅਸੀਂ ਤੁਹਾਨੂੰ ਆਰਮਡ ਪ੍ਰੋਟੈਕਸ਼ਨ ਵੀ ਜਿਹੜੀ ਆ ਉੱਥੇ ਦੇਵਾਂਗੇ। ਤੇ ਜਿਹੜਾ 6 ਜਨਵਰੀ ਨੂੰ ਉੱਥੇ ਘਟਿਆ, ਉਸ ਤੋਂ ਬਾਅਦ ਦੇ ਵਿੱਚ ਹੁਣ ਇਸ ਨੂੰ ਜਿਹੜਾ ਹਰਜੋਤ ਸਿੰਘ ਜੀ ਗਿਲਟੀ ਜਿਹੜਾ ਉਹ ਪਾਇਆ ਗਿਆ ਹੈ। ਅਗਲੀ ਗੱਲ ਕਰਦੇ ਜਾਈਏ, ਕਾਂਗਰਸ ਦੇ ਵਿੱਚ ਅੱਜ ਜਿਹੜਾ ਸੇਮ ਸੈਕਸ ਮੈਰਿਜ ਤੇ ਰਿਲੀਜੀਅਸ ਫਰੀडम ਆ, ਉਸ ਦਾ ਜਿਹੜਾ ਫਾਈਨਲ ਸੈਨੇਟ ਹਰਡਲ ਆ ਉਹ ਵੀ ਜਿਹੜਾ ਕਲੀਅਰ ਹੋ ਗਿਆ ਹੈ। ਸੋ ਲਾਅ ਜਿਹੜਾ ਆ ਸੇਮ ਸੈਕਸ ਮੈਰਿਜ ਨੂੰ ਲੈ ਕੇ, ਉਹ ਹੁਣ ਕਾਨੂੰਨ ਜਿਹੜਾ ਇੱਕ ਹਿਸਾਬ ਦੇ ਨਾਲ ਬਣ ਜਾਵੇਗਾ। ਸੋ ਇਹ ਇੱਕ ਵੱਡੀ ਜਿਹੜੀ ਚੀਜ਼ ਦੇਖੀ ਗਈ ਆ। ਬਾਈ ਪਾਰਟੀਜ਼ਨ ਸਪੋਰਟ ਦੇ ਨਾਲ ਇਹ ਬਿੱਲ ਜਿਹੜਾ ਉਹ ਪਾਸ ਹੋਇਆ ਆ, ਰਿਸਪੈਕਟ ਫਾਰ ਮੈਰਿਜ ਐਕਟ, ਇਹ ਸੈਨੇਟ ਦੇ ਵਿੱਚ ਪਾਸ ਹੋ ਜਾਊਗਾ ਤੇ ਹੁਣ ਹਾਊਸ ਦੇ ਵਿੱਚ ਜਾਊਗਾ, ਜਿੱਥੇ ਇਸ ਦੇ ਪਾਸ ਹੋਣ ਦੀਆਂ ਆਸਾਨੀ ਦੇ ਨਾਲ ਪਾਸ ਹੋਣ ਦੀਆਂ ਜਿਹੜੀਆਂ ਸੰਭਾਵਨਾ ਆ। 36 ਦੇ ਮੁਕਾਬਲੇ 61 ਵੋਟਾਂ ਦੇ ਨਾਲ US ਸੈਨੇਟ ਦੇ ਵਿੱਚ ਇਹ ਰਿਸਪੈਕਟ ਫਾਰ ਮੈਰਿਜ ਐਕਟ ਜਿਹੜਾ ਆ ਉਹ ਪਾਸ ਹੋਊਗਾ। ਇਸ ਦੇ ਨਾਲ ਫੈਡਰਲ ਸਰਕਾਰ ਹਰ ਤਰ੍ਹਾਂ ਦੇ ਜਿਹੜੇ ਵਿਆਹ ਆ, ਚਾਹੇ ਉਹ ਬੰਦੇ ਦਾ ਹੈ ਤੇ ਬੁੜੀ ਦਾ ਆ, ਉਸ ਨੂੰ ਉਹ ਇੱਕ ਹਿਸਾਬ ਦੇ ਨਾਲ ਮਾਨਤਾ ਦਿੱਤੀ ਜਾਊਗੀ। ਤੇ ਜਿੱਥੇ ਲੀਗਲ ਹੈਗੇ ਨੇ ਸਟੇਟ ਦੇ ਵਿੱਚ, ਜਿੱਥੇ ਇਹ ਉਹਨਾਂ ਦੇ ਹੋਇਆ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਇੱਕ ਵੱਡੀ ਜਿਹੜੀ ਚੇਂਜਿਸ ਆ ਉਹ ਦੇਖੀ ਗਈ ਆ। 12 ਜਿਹੜੇ ਰਿਪਬਲਿਕਨਸ ਆ ਉਹਨਾਂ ਨੇ ਇਸ ਦੇ ਵਿੱਚ ਸਾਥ ਦਿੱਤਾ,
ਯੂਐਸ ਦੇ ਸੈਨੇਟ ਦੇ ਵਿੱਚ ਜਿਹੜੀ ਵੋਟ ਹੋਈ ਆ ਉਸ ਦੇ ਵਿੱਚ। ਉਧਰ ਹਾਊਸ ਦੇ ਵਿੱਚ ਆਲਰੇਡੀ ਡੈਮੋਕ੍ਰੇਟਸ ਦੀ ਉੱਥੇ ਹਾਲ ਦੀ ਘੜੀ ਮੈਜੋਰਟੀ ਆ, ਇਸ ਦਸੰਬਰ ਦੇ ਐਂਡ ਤੱਕ ਰਹਿਣੀ ਆ, ਤੇ ਉਹਦੇ ਵਿੱਚ ਇਸ ਬਿੱਲ ਨੂੰ ਜਿਹੜਾ ਉਹ ਪਾਸ ਆਸਾਨੀ ਦੇ ਨਾਲ ਕਹਿੰਦੇ ਵੀ ਹੋ ਜਾਊਗਾ, ਤੇ ਉਹ ਹੋਣ ਤੋਂ ਬਾਅਦ ਚ ਹਰਜੋਤ ਸਿੰਘ ਜੀ ਫਿਰ ਇਹ ਪ੍ਰੈਜ਼ੀਡੈਂਟ ਬਾਈਡਨ ਦੇ ਕੋਲ ਸਾਈਨ ਹੋਣ ਦੇ ਲਈ ਜਾਵੇਗਾ। ਰਿਪਬਲਿਕਨ ਤੇ ਡੈਮੋਕ੍ਰੈਟਿਕ ਕਾਂਗਰੈਸ਼ਨਲ ਲੀਡਰਸ ਜੋ ਆ ਉਹਨਾਂ ਨੇ ਐਗਰੀ ਕਰ ਲਿਆ ਆ ਵੀ ਇੱਕ ਬਿੱਲ ਜਿਸ ਨੂੰ ਪਾਸ ਕੀਤਾ ਜਾਵੇਗਾ ਆਉਣ ਵਾਲੇ ਦਿਨਾਂ 'ਚ, ਜਿਹਦੇ ਨਾਲ ਨੇਸ਼ਨ ਵਾਈਡ ਜੋ ਰੇਲ ਵਰਕਰਸ ਦੀ ਸਟ੍ਰਾਈਕ ਹੋਣੀ ਆ ਉਸ ਨੂੰ ਟਾਲਿਆ ਜਾ ਸਕੇ। ਉਹਦੇ ਨਾਲ ਯੂਐਸ ਦੀ ਇਕਨੋਮੀ ਦੇ ਉੱਤੇ ਬਹੁਤ ਵੱਡਾ ਅਸਰ ਪੈਣ ਜਾ ਰਿਹਾ ਹੈ। ਹਾਊਸ ਸਪੀਕਰ ਨੈਂਸੀ ਪਲੋਸੀ ਕਹਿੰਦੀ ਹੈ ਵੀ ਮੈਂ ਇਸ ਬਿੱਲ ਨੂੰ ਬੁੱਧਵਾਰ ਨੂੰ ਹੀ ਫਲੋਰ ਤੇ ਲੈ ਜੀ ਬਿਲਕੁਲ। ਇਹ ਕੱਲ ਦੇ ਜਿਹੜੇ ਰਾਸ਼ਟਰਪਤੀ ਬਾਈਡਨ ਆ ਉਹਨਾਂ ਨੇ ਆਵਾਜ਼ ਜਿਹੜੀ ਉਹ ਲਾਈ ਆ ਵੀ ਭਾਈ ਇਸ ਨੂੰ ਜਲਦੀ ਜਲਦੀ ਜਿਹੜਾ ਟੈਂਟੇਟਿਵ ਐਗਰੀਮੈਂਟ ਆ ਇਸ ਨੂੰ ਕਾਂਗਰਸ ਜਿਹੜੀ ਉਹ ਪਾਸ ਕਰੇ, ਤਾਂ ਜੋ ਹੁਣ ਛੁੱਟੀਆਂ ਦਾ ਵੀ ਸੀਜ਼ਨ ਆ ਤੇ ਓਵਰਆਲ ਇਕਨੋਮੀ ਦੇ ਉੱਤੇ ਕਾਫੀ ਭੈੜਾ ਜਿਹੜਾ ਅਸਰ ਪਊਗਾ ਜੇ ਰੇਲ ਰੋਡ ਜਿਹੜੀਆਂ ਉਹ ਹਰਜੋਤ ਸਿੰਘ ਜੀ ਬੰਦ ਹੁੰਦੀਆਂ ਹੈਗੀਆਂ।